ਵਿੰਟਰ ਵੈਦਰ ਜੋ ਵਾਰਨਿੰਗ ਆ ਕਲੀਵਲੈਂਡ ਓਹਾਇਓ ਏਰੀਏ ਦੇ ਵਿੱਚ ਜਾਰੀ ਕੀਤੀ ਗਈ ਆ। ਓਟਾਵਾ ਤੇ ਸੈਂਡਕੀ ਕਾਉਂਟੀਜ਼ ਜੋ ਆ ਓਹਾਇਓ ਦੇ ਵਿੱਚ ਉੱਥੇ ਕਹਿੰਦੇ 4 ਤੋਂ 7 ਇੰਚ ਤੱਕ ਸਨੋ ਪੈ ਸਕਦੀ ਆ ਤੇ ਹਵਾਵਾਂ ਉੱਥੇ ਜੋ 30 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਤੇ ਜੋ ਸੜਕਾਂ ਹੈਗੀਆਂ ਆ ਉਹ ਬਹੁਤ ਸਲਿਪਰੀ ਆ। ਬਲੈਕ ਆਈਸ ਵੀ ਕਈ ਜਗ੍ਹਾ ਦੇ ਉੱਤੇ ਬਣੀ ਹੋਈ ਆ, ਲੋ ਵਿਜ਼ੀਬਿਲਟੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਜੋ ਓਹਾਇਓ ਵੱਲ ਨੂੰ ਜਾ ਰਹੇ ਆ, ਉਹ ਬਿਲਕੁਲ ਧਿਆਨ ਰੱਖਣ ਕਿਉਂਕਿ ਉਧਰ ਇੱਕ ਬਹੁਤ ਵੱਡਾ ਵਿੰਟਰ ਸਟਾਰਮ ਆ ਰਿਹਾ ਜਿਹਦੇ ਨਾਲ ਸਨੋ ਕਾਫੀ ਪੈਣੀ ਆ ਤੇ ਇੱਕ ਸੜਕਾਂ ਜਾਂ ਹਾਈਵੇਜ਼ ਉਹ ਸਲਿਪਰੀ ਬਣੇ ਹੋਏ ਆ। ਇੱਧਰ ਕੈਲੀਫੋਰਨੀਆ ਦੇ ਵਿੱਚ ਵੀ ਜੇ ਦੱਸਦੇ ਜਾਈਏ, ਕੱਲ ਰਾਤ ਵੀ ਕਾਫੀ ਠੰਡ ਹੋਈ ਆ। ਬੇ ਏਰੀਏ ਦੇ ਵਿੱਚ ਵੀ ਟੈਂਪਰੇਚਰ 50 ਡਿਗਰੀ ਦੇ ਲਾਗੇ ਛਾਗੇ ਪਹੁੰਚਿਆ ਸੀ ਤੇ ਫ੍ਰਿਜ਼ਨੋ ਏਰੀਏ ਦੇ ਵਿੱਚ ਤਾਂ 38 ਡਿਗਰੀ ਤੱਕ ਜੋ ਰਾਤ ਨੂੰ ਟੈਂਪਰੇਚਰ ਪਹੁੰਚਿਆ ਹੋਇਆ ਸੀ। ਜੀ, ਬਿਲਕੁਲ। ਸੋ ਠੰਡ ਜਿਹੜੀ ਹੈ ਇਸ ਟਾਈਮ ਵਧੀ ਹੈ, ਸੋ ਧਿਆਨ ਜਿਹੜਾ ਉਹ ਰੱਖਿਆ ਜਾਵੇ। ਵਿੰਟਰ ਵੈਦਰ ਜੋ ਵਾਰਨਿੰਗ ਆ ਕਲੀਵਲੈਂਡ ਓਹਾਇਓ ਏਰੀਏ ਦੇ ਵਿੱਚ ਜਾਰੀ ਕੀਤੀ ਗਈ ਆ। ਓਟਾਵਾ ਤੇ ਸੈਂਡਕੀ ਕਾਉਂਟੀਜ਼ ਜੋ ਆ ਓਹਾਇਓ ਦੇ ਵਿੱਚ ਉੱਥੇ ਕਹਿੰਦੇ 4 ਤੋਂ 7 ਇੰਚ ਤੱਕ ਸਨੋ ਪੈ ਸਕਦੀ ਆ ਤੇ ਹਵਾਵਾਂ ਉੱਥੇ ਜੋ 30 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਤੇ ਜੋ ਸੜਕਾਂ ਹੈਗੀਆਂ ਆ ਉਹ ਬਹੁਤ ਸਲਿਪਰੀ ਆ। ਬਲੈਕ ਆਈਸ ਵੀ ਕਈ ਜਗ੍ਹਾ ਦੇ ਉੱਤੇ ਬਣੀ ਹੋਈ ਆ, ਲੋ ਵਿਜ਼ੀਬਿਲਟੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਜੋ ਓਹਾਇਓ ਵੱਲ ਨੂੰ ਜਾ ਰਹੇ ਆ, ਉਹ ਬਿਲਕੁਲ ਧਿਆਨ ਰੱਖਣ ਕਿਉਂਕਿ ਉਧਰ ਇੱਕ ਬਹੁਤ ਵੱਡਾ ਵਿੰਟਰ ਸਟਾਰਮ ਆ ਰਿਹਾ ਜਿਹਦੇ ਨਾਲ ਸਨੋ ਕਾਫੀ ਪੈਣੀ ਆ ਤੇ ਇੱਕ ਸੜਕਾਂ ਜਾਂ ਹਾਈਵੇਜ਼ ਉਹ ਸਲਿਪਰੀ ਬਣੇ ਹੋਏ ਆ। ਇੱਧਰ ਕੈਲੀਫੋਰਨੀਆ ਦੇ ਵਿੱਚ ਵੀ ਜੇ ਦੱਸਦੇ ਜਾਈਏ, ਕੱਲ ਰਾਤ ਵੀ ਕਾਫੀ ਠੰਡ ਹੋਈ ਆ। ਬੇ ਏਰੀਏ ਦੇ ਵਿੱਚ ਵੀ ਟੈਂਪਰੇਚਰ 50 ਡਿਗਰੀ ਦੇ ਲਾਗੇ ਛਾਗੇ ਪਹੁੰਚਿਆ ਸੀ ਤੇ ਫ੍ਰਿਜ਼ਨੋ ਏਰੀਏ ਦੇ ਵਿੱਚ ਤਾਂ 38 ਡਿਗਰੀ ਤੱਕ ਜੋ ਰਾਤ ਨੂੰ ਟੈਂਪਰੇਚਰ ਪਹੁੰਚਿਆ ਹੋਇਆ ਸੀ। ਜੀ, ਬਿਲਕੁਲ। ਸੋ ਠੰਡ ਜਿਹੜੀ ਹੈ ਇਸ ਟਾਈਮ ਵਧੀ ਹੈ, ਸੋ ਧਿਆਨ ਜਿਹੜਾ ਉਹ ਰੱਖਿਆ ਜਾਵੇ। ਵਿੰਟਰ ਵੈਦਰ ਜੋ ਵਾਰਨਿੰਗ ਆ ਕਲੀਵਲੈਂਡ ਓਹਾਇਓ ਏਰੀਏ ਦੇ ਵਿੱਚ ਜਾਰੀ ਕੀਤੀ ਗਈ ਆ। ਓਟਾਵਾ ਤੇ ਸੈਂਡਕੀ ਕਾਉਂਟੀਜ਼ ਜੋ ਆ ਓਹਾਇਓ ਦੇ ਵਿੱਚ ਉੱਥੇ ਕਹਿੰਦੇ 4 ਤੋਂ 7 ਇੰਚ ਤੱਕ ਸਨੋ ਪੈ ਸਕਦੀ ਆ ਤੇ ਹਵਾਵਾਂ ਉੱਥੇ ਜੋ 30 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਤੇ ਜੋ ਸੜਕਾਂ ਹੈਗੀਆਂ ਆ ਉਹ ਬਹੁਤ ਸਲਿਪਰੀ ਆ। ਬਲੈਕ ਆਈਸ ਵੀ ਕਈ ਜਗ੍ਹਾ ਦੇ ਉੱਤੇ ਬਣੀ ਹੋਈ ਆ, ਲੋ ਵਿਜ਼ੀਬਿਲਟੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਜੋ ਓਹਾਇਓ ਵੱਲ ਨੂੰ ਜਾ ਰਹੇ ਆ, ਉਹ ਬਿਲਕੁਲ ਧਿਆਨ ਰੱਖਣ ਕਿਉਂਕਿ ਉਧਰ ਇੱਕ ਬਹੁਤ ਵੱਡਾ ਵਿੰਟਰ ਸਟਾਰਮ ਆ ਰਿਹਾ ਜਿਹਦੇ ਨਾਲ ਸਨੋ ਕਾਫੀ ਪੈਣੀ ਆ ਤੇ ਇੱਕ ਸੜਕਾਂ ਜਾਂ ਹਾਈਵੇਜ਼ ਉਹ ਸਲਿਪਰੀ ਬਣੇ ਹੋਏ ਆ। ਇੱਧਰ ਕੈਲੀਫੋਰਨੀਆ ਦੇ ਵਿੱਚ ਵੀ ਜੇ ਦੱਸਦੇ ਜਾਈਏ, ਕੱਲ ਰਾਤ ਵੀ ਕਾਫੀ ਠੰਡ ਹੋਈ ਆ। ਬੇ ਏਰੀਏ ਦੇ ਵਿੱਚ ਵੀ ਟੈਂਪਰੇਚਰ 50 ਡਿਗਰੀ ਦੇ ਲਾਗੇ ਛਾਗੇ ਪਹੁੰਚਿਆ ਸੀ ਤੇ ਫ੍ਰਿਜ਼ਨੋ ਏਰੀਏ ਦੇ ਵਿੱਚ ਤਾਂ 38 ਡਿਗਰੀ ਤੱਕ ਜੋ ਰਾਤ ਨੂੰ ਟੈਂਪਰੇਚਰ ਪਹੁੰਚਿਆ ਹੋਇਆ ਸੀ। ਜੀ, ਬਿਲਕੁਲ। ਸੋ ਠੰਡ ਜਿਹੜੀ ਹੈ ਇਸ ਟਾਈਮ ਵਧੀ ਹੈ, ਸੋ ਧਿਆਨ ਜਿਹੜਾ ਉਹ ਰੱਖਿਆ ਜਾਵੇ।